ਖਬਰਾਂ ਦੀ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਦੇ ਵਿਸ਼ੇਸ਼ ਇਜਲਾਸ ਤੋਂ। ਜਿਸ ਹਿਸਾਬ ਦੇ ਨਾਲ ਇਹ ਇਜਲਾਸ ਸੱਦਿਆ ਗਿਆ ਹੈ, ਸ਼ਰਮਾ ਜੀ, ਇਹ ਡਰਾਮੇਬਾਜ਼ੀ ਹੈ ਜਾਂ ਫਿਰ ਵਾਕਈ ਕੇਂਦਰ ਮੂਹਰੇ ਅੜਨ ਦੇ ਲਈ ਹੈ ਇਹ ਇਜਲਾਸ? ਤੇ ਜੇਕਰ ਕੇਂਦਰ ਦੇ ਮੂਹਰੇ ਅੜਨ ਦੇ ਲਈ ਹੈ, ਫਿਰ ਤਾਂ ਇਸ ਤੋਂ ਪਹਿਲਾਂ ਬਹੁਤ ਮਸਲੇ ਲੰਘ ਚੁੱਕੇ ਨੇ, ਉਦੋਂ ਵੀ ਸੱਦਣੇ ਚਾਹੀਦੇ ਸੀਗੇ। ਬਿਲਕੁਲ ਪ੍ਰਵੀਨ ਜੀ, ਤੁਹਾਡੀ ਗੱਲ ਇਹ ਤਾਂ ਦਰੁਸਤ ਹੈ ਕਿ ਕਈ ਮਸਲਿਆਂ ਦੇ ਉੱਤੇ ਅੜਨ ਦੀ ਲੋੜ ਸੀ। ਚਲੋ ਜੇ ਹੁਣ ਵੀ ਜਾਗ ਜਾਣ ਤਾਂ ਵੀ ਸਵੇਰਾ ਕਹਿ ਲਾਂਗੇ। ਸੋ ਇਸ ਲਈ ਫਿਲਹਾਲ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ ਜਿਹੜਾ ਮਨਰੇਗਾ ਨੂੰ, ਪਹਿਲਾਂ ਨਰੇਗਾ ਤੋਂ ਮਨਰੇਗਾ ਹੋ ਗਈ ਸੀ, ਫਿਰ ਮਨਰੇਗਾ ਤੋਂ ਹੁਣ ਜੀ ਰਾਮ ਜੀ ਹੋ ਗਈ, ਉਸ ਦਾ ਜਿਹੜਾ ਬਿੱਲ ਪਾਸ ਕੀਤਾ ਗਿਆ, ਉਸ ਤੇ ਲੈ ਕੇ ਵਿਰੋਧੀ ਧਿਰ ਜਿਹੜੀ ਕਾਂਗਰਸ ਹੈ ਦੇਸ਼ ਦੀ ਸੰਸਦ ਦੇ ਵਿੱਚ, ਉਸ ਨੇ ਕਿਹਾ ਕਿ ਅਸੀਂ ਦੇਸ਼ ਭਰ ਚ ਪ੍ਰਦਰਸ਼ਨ ਕਰਾਂਗੇ, ਰੋਸ਼ ਮੁਜ਼ਾਹਰੇ ਕਰਾਂਗੇ, ਸੂਬਿਆਂ ਨੂੰ ਨਾਲ ਲੈ ਕੇ ਤੁਰਾਂਗੇ। ਦੂਸਰੇ ਪਾਸੇ ਕਿਸਾਨ ਮਜ਼ਦੂਰ ਜਥੇਬੰਦੀਆਂ ਵੀ ਇਸ ਦਾ ਵਿਰੋਧ ਕਰ ਰਹੀਆਂ। ਨਾਮ ਦਾ ਏਡਾ ਬੜਾ ਮਸਲਾ ਨਹੀਂ ਹੈ, ਕਿਉਂਕਿ ਨਾਮ ਦਾ ਇੱਕ ਪਹਿਲੂ ਵੱਖਰਾ ਹੈ ਕਿ ਲਗਾਤਾਰ ਨਾਮ ਬਦਲਣ ਦੀ ਪ੍ਰਕਿਰਿਆ, ਉਹ ਇੱਕ ਵੱਖਰਾ ਪਹਿਲੂ ਹੈ ਕਿ ਲਗਾਤਾਰ ਕੇਂਦਰ ਦੇ ਮਨਸ਼ਾ ਚ ਕੀ ਹੈ। ਕਿਸੇ ਨੂੰ ਕਹਿੰਦੇ ਨੇ ਜੀ ਕਿ ਮੁਗਲਾਂ ਦੇ ਰਾਜ ਦਾ ਹੈ, ਕਿਸੇ ਦਾ ਨਾਮ ਬਦਲ ਕੇ ਕਹਿੰਦੇ ਨੇ ਜੀ ਅੰਗਰੇਜ਼ਾਂ ਦੇ ਰਾਜ ਦਾ ਹੈ, ਕਦੇ ਕਹਿੰਦੇ ਨੇ ਜੀ ਬਸਤੀਵਾਦੀ ਦੇ ਨਾਂ ਦਾ। ਕਿ ਹੁਣ ਤਾਂ ਇਹ ਤਾਂ ਤੁਹਾਡੀਆਂ ਆਧੁਨਿਕ ਦੌਰ ਦੇ ਵਿੱਚੋਂ ਮਤਲਬ ਮੋਦੀ ਹੋਰਾਂ ਨੇ ਜੇ ਪੁੱਛੇ ਤਾਂ ਗੁਜਰਾਤ ਤੋਂ ਤੁਸੀਂ ਹੋ ਤੇ ਤੁਹਾਡੇ ਗੁਜਰਾਤ ਤੋਂ ਹੀ ਗਾਂਧੀ ਹੈ, ਤੇ ਤਾਂ ਵੀ ਤੁਸੀਂ ਇਹ ਨਾਮ ਬਦਲਣ ਦੇ ਪਿੱਛੇ ਫਿਰ ਮਨਸ਼ਾ ਕੀ ਹੈ? ਸੋ ਇਸ ਲਈ ਕਿਤੇ ਨਾ ਕਿਤੇ ਇਹ ਨਾਮ ਬਦਲਣ ਵਾਲਾ ਤਾਂ ਇੱਕ ਮਾਮਲਾ ਹੈਗਾ ਹੀ ਹੈ, ਪਰ ਨਾਮ ਨਾਲੋਂ ਵੱਡਾ ਮਨਰੇਗਾ ਦੇ ਵਿੱਚ ਪਹਿਲੂ ਇਹ ਹੈ ਕਿ ਤੁਸੀਂ ਉਹਦਾ ਸਰੂਪ ਬਦਲ ਰਹੇ ਹੋ, ਤੁਸੀਂ ਉਹਦਾ ਤਰੀਕਾਕਾਰ ਬਦਲ ਰਹੇ ਹੋ, ਤੁਸੀਂ ਸੂਬਿਆਂ ਤੇ ਵੀ ਬੋਝ ਪਾ ਰਹੇ ਹੋ, ਤੇ ਤੁਸੀਂ ਇਸ ਨੂੰ ਇੰਝ ਲੱਗ ਰਿਹਾ ਕਿ ਜਿਵੇਂ ਚਲਾਉਣ ਦੀ ਬਜਾਏ ਬੰਦ ਕਰਨਾ ਚਾਹੁੰਦੇ ਹੋ। ਤੁਸੀਂ ਕਿਰਤੀਆਂ ਦੇ ਉੱਤੇ, ਮਜ਼ਦੂਰਾਂ ਦੇ ਉੱਤੇ ਵੀ, ਉਹਨਾਂ ਤੋਂ ਵੀ ਰੁਜ਼ਗਾਰ ਖੋਹਣ ਦੀ ਦਿਖਾ ਇਹ ਰਹੇ ਹੋ ਕਿ ਅਸੀਂ 125 ਦਿਨ ਦਾ ਹੋ ਜਾਣਾ। ਸੋ ਜਿਹੜੇ ਇਹ ਸਾਰੇ ਪਹਿਲੂ ਨੇ, ਤੇ ਇਹਦੇ ਨਾਲ ਜੁੜੇ ਪਿੰਡਾਂ ਦੇ ਵਿਕਾਸ ਦਾ ਪਹਿਲੂ ਹੈ, ਕਿਉਂਕਿ ਪਿੰਡ ਦੇ ਵਿੱਚ ਪੰਜਾਬ ਦੇ ਹਵਾਲੇ ਜੇ ਦੇਖੋ ਤਾਂ ਸੂਬਾ ਸਰਕਾਰ ਦਾ 1 ਰੁਪਈਆ ਨਹੀਂ ਲੱਗਦਾ। ਜੇ ਕੁਛ ਲੱਗਦਾ ਪਿੰਡਾਂ 'ਚ ਤਾਂ ਮਨਰੇਗਾ ਤਹਿਤ ਹੋ ਰਿਹਾ, ਜੋ ਕੰਮ ਹੋ ਰਹੇ ਨੇ। ਜੀ ਜੀ, ਸਹੀ। ਜਿਹੜੀਆਂ ਟੈਲਾਂ, ਇੱਟਾਂ, ਸੜਕਾਂ, ਤੁਹਾਨੂੰ ਪੁਲ, ਕੋਈ ਸਕੂਲ, ਕੋਈ ਕਿਤੇ ਸ਼ਮਸ਼ਾਨ ਘਾਟ, ਕਿਤੇ ਸਟੇਡੀਅਮ ਕੋਈ ਬਣਦਾ ਦਿਖਦਾ, ਤਾਂ ਉਹ ਸਾਰੀ ਲੇਬਰ, ਸਾਰਾ ਕੰਮ, ਸਾਰਾ ਸਮਾਨ ਉਹ ਮਨਰੇਗਾ ਤਹਿਤ ਆ ਰਿਹਾ ਲਗਭਗ। ਤੇ ਹੁਣ ਜਿਹੜੀ ਇਹ ਨਵੀਂ ਯੋਜਨਾ ਦੇ ਤਹਿਤ ਜੀ ਰਾਮ ਜੀ ਦੇ ਤਹਿਤ ਜਾਊਗਾ, ਤਾਂ ਫਿਰ ਭੁੱਲ ਜਾਓ ਕਿ ਪਿੰਡ 'ਚ ਵੀ ਕੋਈ ਇੱਕ ਇੱਟ ਲੱਗ ਜਾਊਗੀ, ਕੋਈ ਟੈਲ ਲੱਗ ਜਾਊਗੀ। ਕਿਉਂਕਿ ਅੱਜ ਦੀ ਤਰੀਕ 'ਚ ਜੋ ਯੋਜਨਾ ਸੀ, ਉਹਦੇ ਤਹਿਤ ਚਾਹੇ 100 ਦਿਨ ਦਾ ਕੰਮ ਸੀ, ਉਹ ਕੰਮ 30 ਦਿਨ, 40 ਦਿਨ, 50 ਦਿਨ ਤੋਂ ਉੱਪਰ ਕਦੇ ਔਸਤ ਗਿਆ ਨਹੀਂ। ਤੇ ਇਸ ਮੌਕੇ ਦੇਸ਼ ਦੇ ਵਿੱਚ 38 ਦਿਨਾਂ ਦੀ ਔਸਤ ਹੈ, ਤੇ ਪੰਜਾਬ ਦੇ ਵਿੱਚ 26-27 ਦਿਨਾਂ ਦੀ ਔਸਤ ਚੱਲੀ ਜਾਂਦੀ ਹੈ। ਸਹੀ। ਤੇ ਇਸ ਮੋਦੀ ਸਰਕਾਰ ਦੇ ਇਸ ਦੌਰ ਦੇ ਵਿੱਚ ਤਾਂ ਦੇਖ ਲਓ, ਜੇ ਕਿਸੇ ਨੂੰ ਕੰਮ ਮਿਲਿਆ ਵੀ ਹੋਵੇ, ਕੁਝ ਭਗਵੰਤ ਮਾਨ ਹੋਰਾਂ ਦੀ ਸਰਕਾਰ ਦੇ ਦੌਰ 'ਚ ਦੇਖ ਲਓ ਕਿੰਨਾ ਕੁ ਕੰਮ ਹੋਏ। ਸੋ ਇਸ ਲਈ ਇਹ ਸਾਰੇ ਸਵਾਲ ਜਿਹੜੇ ਖੜੇ ਸੀ, ਉਹਦੇ ਵਿੱਚੋਂ ਜਦੋਂ ਵਿਰੋਧ ਦੀ ਆਵਾਜ਼ ਉੱਠੀ, ਤਾਂ ਪੰਜਾਬ ਸਰਕਾਰ ਨੇ ਪਹਿਲ ਕਦਮੀ ਕੀਤੀ ਕਿ ਲਓ ਅਸੀਂ ਇਸ ਦਾ ਵਿਰੋਧ ਕਰਾਂਗੇ ਕਿ ਇਹ ਧੱਕਾ ਹੋ ਗਿਆ। ਇਸ ਲਈ ਅਸੀਂ ਮਨਰੇਗਾ ਦੇ ਨੂੰ ਵਿਰੋਧ ਕਰਨ ਦੇ ਲਈ ਵਿਸ਼ੇਸ਼ ਇਜਲਾਸ ਸੱਦ ਰਹੇ ਹਾਂ। ਸਵਾਗਤਯੋਗ ਕਦਮ ਹੈ ਜੀ, ਪੰਜਾਬ ਸਰਕਾਰ ਚੰਗਾ ਕਦਮ ਚੁੱਕ ਰਹੀ ਹੈ ਜੀ, ਵਿਸ਼ੇਸ਼ ਇਜਲਾਸ ਬੁਲਾ ਕੇ ਇਹਦੇ ਵਿੱਚ ਕੇਂਦਰ ਦੇ ਇਸ ਬਿੱਲ ਦਾ ਵਿਰੋਧ ਕਰਦਿਆਂ ਮਤਾ ਲਿਆਉਣ, ਮਤਾ ਪਾਸ ਕਰਨ, ਤੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਦਿੱਲੀ ਆਪ ਚਲੇ ਜਾਣ, ਇਕੱਠੇ ਹੋ ਕੇ ਦੇਣ। ਜੇ ਰਾਜਪਾਲ ਨੂੰ ਫੜਾ ਕੇ ਆਉਣਾ, ਫਿਰ ਤਾਂ ਉਹ ਕੂੜੇ ਦੀ ਟੋਕਰੀ 'ਚ ਜਾਊਗਾ ਜੀ। ਜਾਂ ਤਾਂ ਫਿਰ ਇਹ ਹੈ ਕਿ ਉਸ ਮਤੇ ਨੂੰ ਪਾਸ ਕਰਕੇ ਇਹ ਦਿੱਲੀ ਜੰਤਰ ਮੰਤਰ ਤੱਕ ਜਾਣ। ਕੱਲੀ ਇਜਲਾਸ ਬੁਲਾਉਣਾ ਪਹਿਲ ਕਦਮੀ ਠੀਕ ਹੈ, ਕੱਲੀ ਇਜਲਾਸ ਨਾਲ ਗੱਲ ਨਹੀਂ ਬਣਨੀ। ਘੱਟੋ ਘੱਟ ਸਰਬਦਲੀ ਬੈਠਕ, ਘੱਟੋ ਘੱਟ ਪਹਿਲਾਂ ਕੈਬਨਿਟ, ਫਿਰ ਸਰਬਦਲੀ ਬੈਠਕ, ਤੇ ਫਿਰ ਇਜਲਾਸ, ਤੇ ਇਜਲਾਸ ਤੋਂ ਬਾਅਦ ਉਹਨਾਂ ਸਾਰੇ ਸੂਬਿਆਂ ਨੂੰ ਜਿਹੜੇ ਸੂਬਿਆਂ ਤੇ ਸਿੱਧਾ ਅਸਰ ਪੈਣਾ, ਚਾਹੇ ਉਹ ਸੂਬੇ ਮਤਲਬ ਕਿ NDA ਤੋਂ ਬਾਹਰ ਵਾਲੇ ਨੇ, ਚਾਹੇ NDA 'ਚ ਨੇ, ਚਾਹੇ ਨਤੀਸ਼ ਤੇ, ਚਾਹੇ ਚੰਦਰਬਾਬੂ ਨਾਇਡੂ ਨੇ, ਜਾਂ ਕੁਝ ਭਾਜਪਾਈ ਸੂਬੇ ਵੀ ਨੇ ਜਿੱਥੇ ਉਹਨਾਂ ਦੀ ਸਰਕਾਰ ਹੈ, ਉਹ ਵੀ ਇਸ ਫਿਕਰ 'ਚੋਂ ਨੇ ਕਿ ਸਾਡੇ ਸੂਬਿਆਂ ਦੀ, ਕਿਉਂਕਿ ਪਹਿਲਾਂ ਜਿਹੜੀ 90-10 ਦੀ ਰੇਸ਼ੋ 'ਚ ਆਉਂਦੀ ਸੀ ਅਦਾਇਗੀ, ਕਿ ਨਰੇਗਾ ਦੇ ਤਹਿਤ ਕੁੱਲ ਜਿੰਨਾ ਖਰਚਾ ਆਉਣਾ ਕਿਸੇ ਸੂਬੇ ਨੂੰ, ਤਾਂ 90% ਕੇਂਦਰ ਨੇ ਦੇਣਾ ਹੁੰਦਾ ਸੀ, 10% ਹੀ ਸੂਬੇ ਨੇ ਆਪਣਾ ਪਾਉਣਾ ਸੀ। ਹੁਣ ਉਹ 60-40 ਹੋ ਜਾਣਾ। ਤੇ ਜਦੋਂ ਸੂਬੇ ਤੇ 40% ਦੀ ਬੋਝ ਪੈ ਗਿਆ, ਫਿਰ ਸੂਬਾ ਤਾਂ ਕੁਝ ਕਰ ਹੀ ਨਹੀਂ ਸਕਦਾ। ਪਤਾ ਹੀ ਹੈ, ਪੰਜਾਬ ਦੇ ਹਵਾਲੇ ਨਾਲ ਤਾਂ ਦੇਖ ਕੇ ਦੇਖ ਲਓ, ਫਿਰ ਤਾਂ ਯੋਜਨਾ ਮਰ ਜਾਣੀ ਹੈ। ਤੇ ਬਾਕੀ ਜਿਹੜੀਆਂ ਘੁੰਡੀਆਂ ਨੇ ਕੇਂਦਰ ਦੀਆਂ, ਉਹ ਵੀ ਸਾਰਾ ਕੁਝ ਇਸੇ ਗੱਲ ਵੱਲ ਸੰਕੇਤ ਕਰਦੀਆਂ ਨੇ ਕਿ ਹਾਂ। ਸੋ ਇਹ ਕੇਂਦਰੀਕਰਨ ਦਾ ਹਵਾਲਾ ਵੀ ਹੈ, ਮਨਰੇਗਾ ਨੂੰ ਖਤਮ ਕਰਨ ਦਾ ਹਵਾਲਾ ਵੀ ਹੈ, ਸੂਬਿਆਂ ਤੇ ਨਵਾਂ ਬੋਝ ਪਾਉਣ ਦਾ ਹਵਾਲਾ ਵੀ ਹੈ, ਕਿਰਤੀਆਂ ਤੋਂ ਰੁਜ਼ਗਾਰ ਖੋਹਣ ਦਾ ਹਵਾਲਾ ਵੀ। ਕਿੰਨੇ ਪਹਿਲੂ ਨੇ। ਇਹਨਾਂ ਪਹਿਲੂਆਂ ਨੂੰ ਲੈ ਕੇ ਜੇ ਤੁਸੀਂ ਗੰਭੀਰ ਚਰਚਾ ਕਰਦੇ ਹੋ, ਤਾਂ ਉਹਦੇ ਤੇ ਰਾਜਨੀਤਿਕ ਲੜਾਈ ਲੜਨੀ ਪੈਣੀ ਹੈ ਮਤਾ ਪਾਉਣ ਤੋਂ ਅੱਗੇ ਜਾ। ਜੇ ਤਾਂ ਉਹਦੀ ਮਨਸ਼ਾ ਹੈਗੀ ਹੈ, ਫਿਰ ਤਾਂ ਇਹ ਸਹੀ ਹੈ, ਤੇ ਨਹੀਂ ਤਾਂ ਫਿਰ ਇਹ ਡਰਾਮਾ ਨਾ ਸਾਬਤ ਹੋ ਜਾਵੇ ਕਿਤੇ ਜੀ। ਇਹ ਗੌਰ ਕਰਨ ਦੀ ਲੋੜ ਹੈ। ਉਹਦੇ ਵਿੱਚ ਇੱਕ ਸ਼ੰਕਾ ਇਸ ਲਈ ਪਹਿਲਾਂ ਹੀ ਖੜੀ ਹੋ ਗਈ ਕਿ ਜਿੱਦਣ ਅੱਗ ਲੱਗਦੀ ਹੈ, ਪਾਣੀ ਉਸੇ ਸਮੇਂ ਪਾਉਣਾ ਪੈਂਦਾ ਕਿ ਬਈ ਤੁਰੰਤ ਅੱਗ ਬੁਝਾ ਲਓ, ਨੁਕਸਾਨ ਘੱਟ ਹੋਵੇ।
ਅਗਲਿਆਂ ਨੇ ਬਿੱਲ ਪਾਸ ਕਰ ਲਿਆ ਹੂੰ ਤੇ ਤੁਸੀਂ ਕਹਿੰਦੇ ਹੋ ਜੀ ਹੁਣ ਅਸੀਂ 20 ਜਨਵਰੀ ਦੇ ਨੇੜੇ ਤੇੜੇ ਜਾ ਕੇ ਦੂਜੇ ਹਫ਼ਤੇ 'ਚ ਜਨਵਰੀ ਦੇ 'ਚ ਅਸੀਂ ਇਜਲਾਸ ਬੁਲਾਵਾਂਗੇ। ਹੂੰ ਮਤਲਬ ਤੁਸੀਂ ਤਾਂ ਬਖਵਾ ਦੇ ਰਹੇ ਹੋ ਹੋਰ, ਜੀ ਜਦ ਤੱਕ ਬਹੁਤ ਪਾਣੀ ਲੰਘ ਜਾਣਾ ਪੁਲਾਂ ਥੱਲੇ। ਹੂੰ ਸੋ ਇਸ ਲਈ ਤੁਰੰਤ ਇਜਲਾਸ ਬੁਲਾਉਂਦੇ, ਤੁਰੰਤ ਕਾਰਵਾਈ ਪਾਉਂਦੇ ਤੇ ਹੋਰ ਸੂਬਿਆਂ ਨੂੰ ਵੀ ਹੁੰਦਾ ਕਿ ਲੈ ਵੀ ਗੱਲ ਤੁਰ ਪਈ। ਹੂੰ ਸੋ ਜੀ ਜਾਂ ਤੁਹਾਡੇ ਅਫਸਰਾਂ ਅਧਿਕਾਰੀਆਂ ਨੂੰ ਪਹਿਲਾਂ ਤੋਂ ਪਤਾ ਸੀ, ਸਰਕਾਰਾਂ ਨੂੰ ਪਹਿਲਾਂ ਤੋਂ ਪਤਾ ਸੀ ਕਿ ਅਜਿਹਾ ਕੁਝ ਹੋਣ ਜਾ ਰਿਹਾ, ਤੁਸੀਂ ਉਸ ਸਮੇਂ ਦਰਮਿਆਨ ਇਹ ਇਜਲਾਸ ਬੁਲਾ ਕੇ ਚਰਚਾ ਕਿਉਂ ਨਹੀਂ ਛੇੜੀ? ਜੀ ਚਲੋ ਦੇਰ ਆਏ ਦਰੁਸਤ ਆਏ, ਪਰ ਜੇ ਇਹ ਵਿਧਾਨ ਸਭਾ ਦਾ ਇਜਲਾਸ ਹੁੰਦਾ ਔਰ ਉਹਦੇ ਵਿੱਚ ਮਤਾ ਪੈਂਦਾ ਤੇ ਉਹਦੇ ਤੇ ਤਕੜੇ ਹੋ ਕੇ ਲੜਾਈ ਲੜਦੀ ਹੈ ਤਾਂ ਸੁਨੇਹਾ ਜਾਊਗਾ, ਨਹੀਂ ਇਹ ਨਟੰਕੀ ਸਾਬਤ ਹੋਊਗਾ।